ਅਗਲੀ ਜਿਹੜੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਅੱਜ ਸੁਪਰੀਮ ਕੋਰਟ ਨੇ ਡੋਨਲਡ ਟਰੰਪ ਹੁਣਾਂ ਨੂੰ ਇੱਕ ਹੋਰ ਵੱਡੀ ਜਿੱਤ ਜਿਹੜੀ ਆ ਉਹ ਦਿੱਤੀ ਆ। ਜੀ ਸੁਪਰੀਮ ਕੋਰਟ ਨੇ ਰਸਤਾ ਜਿਹੜਾ ਆ ਉਹ ਸਾਫ਼ ਕਰ ਦਿੱਤਾ ਜੋ ਰਾਸ਼ਟਰਪਤੀ ਟਰੰਪ ਚਾਹੁੰਦੇ ਨੇ ਵੀ ਫੈਡਰਲ ਵਰਕਫੋਰਸ ਆ ਉਸ ਦੇ ਵਿੱਚ ਕਟੌਤੀ ਕਰਨਾ ਚਾਹੁੰਦੇ ਨੇ। ਕਹਿੰਦੇ ਵੀ ਜਿਹੜਾ ਡਾਊਨਸਾਈਜ਼ ਕਰਨਾ ਚਾਹੁੰਦੇ ਆ ਜਾਂ ਜਿਹੜੀਆਂ ਲੇਆਫਸ ਕਰਨਾ ਚਾਹੁੰਦੇ ਆ ਉਹਦੇ ਲਈ ਜਿਹੜੀ ਸੁਪਰੀਮ ਕੋਰਟ ਆ ਉਹਨਾਂ ਨੇ ਮਨਜ਼ੂਰੀ ਇੱਕ ਹਿਸਾਬ ਦੇ ਨਾਲ ਦੇ ਦਿੱਤੀ ਆ। ਇਸ ਤੋਂ ਪਹਿਲਾਂ ਜਿਹੜੀਆਂ ਹੇਠਲੀਆਂ ਅਦਾਲਤਾਂ ਨੇ ਜਿਹੜਾ ਆ ਇਹਨਾਂ ਦੇ ਪਲਾਨਸ ਦੇ ਵਿੱਚ ਅੜਚਨ ਪਾਈ ਸੀ ਜਾਂ ਰੋਕ ਲਗਾ ਦਿੱਤੀ ਸੀਗੀ ਐਡਮਿਨਿਸਟ੍ਰੇਸ਼ਨ ਦੇ ਜਨਰਲ ਜੀ ਐਫਰਟਸ ਦੇ ਜਿਹੜਾ ਉਹ ਉੱਤੇ ਜਿਹੜੀ ਸਪੈਸੀਫਿਕ ਏਜੰਸੀ ਦੇ ਵਿੱਚ ਰਿਡਕਸ਼ਨ ਇਨ ਫੋਰਸ ਦੇ ਜਿਹੜੇ ਪਲਾਨ ਸੀਗੇ। ਪਰ ਅੱਜ ਜਿਹੜੇ ਸੁਪਰੀਮ ਕੋਰਟ ਨੇ ਕਿਹਾ ਵੀ ਤੁਸੀਂ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਆਪਣੀਆਂ ਮਾਸ ਫਾਇਰਿੰਗਸ ਤੇ ਰੀਆਰਗੇਨਾਈਜੇਸ਼ਨਸ ਆ ਫੈਡਰਲ ਏਜੰਸੀਜ਼ ਦੀਆਂ ਉਸ ਨੂੰ ਅੱਗੇ ਵਧਾ ਸਕਦੇ ਆ। ਵੋਟ ਕਾਊਂਟ ਰਿਲੀਜ਼ ਨਹੀਂ ਕੀਤਾ ਗਿਆ ਪਰ ਸਿਰਫ ਤੇ ਸਿਰਫ ਜਿਹੜੇ ਜਸਟਿਸ ਕੇਤਨ ਬਰਾਊਨ ਜੈਕਸਨ ਆ ਜੋ ਕਿ ਕੋਰਟ ਦੇ ਲਿਬਰਲ ਵਿੰਗ ਦੇ ਵਿੱਚੋਂ ਆਉਂਦੇ ਆ ਉਹਨਾਂ ਨੇ ਹੀ ਡਿਸੈਂਟ ਇਸ ਦੇ ਉਲਟ ਕੀਤਾ ਹੈਗਾ ਆ। ਸੋ ਉਹਨਾਂ ਨੇ ਕਿਹਾ ਵੀ ਮੈਂ ਆਪਣੇ ਜਿਹੜੇ ਕੋਲੀਗਸ ਆ ਬਾਕੀ ਦੇ ਜਿਹੜੇ ਜਸਟਿਸਿਸ ਆ ਉਹਨਾਂ ਦੇ ਦੁਆਰਾ ਰਾਸ਼ਟਰਪਤੀ ਟਰੰਪ ਦੇ ਇਹ ਐਕਸ਼ਨਸ ਜਿਹੜੇ ਐਮਰਜੈਂਸੀ ਪੋਸਚਰ 'ਚ ਲਏ ਜਾ ਰਹੇ ਆ ਉਹਨੂੰ ਹਰੀ ਝੰਡੀ ਦੇਣੀ ਉਹ ਕਹਿੰਦੇ ਵੀ ਇੱਕ ਮਾੜੀ ਚੀਜ਼ ਹੈਗੀ ਆ। ਇੱਦਾਂ ਇਹਨਾਂ ਨੂੰ ਨਹੀਂ ਸੀ ਕਰਨਾ ਜਿਹੜਾ ਉਹ ਚਾਹੀਦਾ। ਸੋ ਜੇ ਮੰਨਿਆ ਜਾਵੇ ਜੇ ਇਕੱਲਾ ਇੱਕ ਜਾਣੇ ਨੇ ਡਿਸੈਂਟ ਕੀਤਾ ਤਾਂ ਹੋ ਸਕਦਾ ਆ ਵੀ 8-1 ਦੇ ਨਾਲ ਰਾਸ਼ਟਰਪਤੀ ਟਰੰਪ ਨੂੰ ਇਹ ਜਿਹੜੇ ਐਗਜ਼ੈਕਟਿਵ ਪਾਵਰ ਜਿਹੜੀ ਆ ਉਹ ਮਿਲੀ ਆ ਵੀ ਉਹ ਮਾਸ ਫਾਇਰਿੰਗਸ ਤੇ ਰੀਆਰਗੇਨਾਈਜੇਸ਼ਨਸ ਇਹਨਾਂ ਏਜੰਸੀਜ਼ ਦੀ ਕਰ ਸਕਦੇ ਹੈਗੇ ਆ। ਸੋ ਇੱਕ ਹੋਰ ਜਿੱਤ ਸੁਪਰੀਮ ਕੋਰਟ ਤੋਂ ਟਰੰਪ ਪ੍ਰਸ਼ਾਸਨ ਨੂੰ ਅੱਜ ਪ੍ਰਾਪਤ ਹੋਈ ਆ। ਜੀ